मौजूद है और आप ये जानकर हैरान हो जाएंगे कि भारत से सिख भाई भी यहाँ पर आए हुए हैं और वो भी इमरान खान साहब को सपोर्ट करने के लिए जलसा गाह में मौजूद है। उनसे बात करते हैं। जी अस्सलाम वालेकुम। हाँ जी सर, वालेकुम सलाम जी, सत श्री अकाल जी सारे दर्शकों ਨੂੰ ਤੁਹਾਡਿਆਂ ਨੂੰ। क्या नाम है आपका? ਮੇਰਾ ਨਾਮ ਅਮਨਦੀਪ ਸਿੰਘ ਹੈ ਜੀ। ਅਸੀਂ ਹਰਿਆਣਾ ਇੰਡੀਆ ਤੋਂ ਆਏ ਹਾਂ ਜੀ ਤੇ ਅਸੀਂ ਇੱਥੇ ਸਾਡਾ ਗੁਰੂ ਸਾਹਿਬ ਦਾ ਜਿਹੜਾ ਵਿਸਾਖੀ ਫੈਸਟੀਵਲ ਸੀਗਾ, ਜਿੰਨੇ ਵੀ ਸਾਡੇ ਧਾਰਮਿਕ ਪਲੇਸਿਸ ਨੇ ਅਸੀਂ ਉਹਨਾਂ ਤੇ ਵਿਜ਼ਿਟ ਕਰਕੇ ਆ ਚੁੱਕੇ ਹਾਂ ਤੇ ਸਾਨੂੰ ਅੱਜ ਪਤਾ ਲੱਗਾ ਕਿ ਨਾਲ ਹੀ ਸਾਡੇ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਸਟੇ ਕੀਤਾ ਹੋਇਆ ਡੇਰਾ ਸਾਹਿਬ, ਤੇ ਸਾਨੂੰ ਪਤਾ ਲੱਗਾ ਕਿ ਇਮਰਾਨ ਖਾਨ ਸਾਹਿਬ ਦਾ ਜਲਸਾ ਹੈ ਕੱਲ ਨੂੰ, ਤੇ ਸਾਡਾ ਬੜਾ ਦਿਲ ਖੁਸ਼ ਹੋਇਆ ਵੀ ਸਾਨੂੰ ਵੀ ਇਹ ਮੌਕਾ ਮਿਲ ਗਿਆ ਇੱਥੇ ਆਉਣ ਦਾ ਤੇ ਅਸੀਂ ਬੜੀ ਖੁਸ਼ੀ ਨਾਲ ਇੱਥੇ ਆਏ ਹਾਂ ਤੇ ਅਸੀਂ ਆਖਿਆ ਵੀ ਜਿੰਨੀ ਕੁ ਸਪੋਰਟ ਅਸੀਂ ਕਰ ਸਕਦੇ ਅਸੀਂ ਕਰਕੇ ਜਾਵਾਂਗੇ। ਖਾਨ ਸਾਹਿਬ ਨੂੰ ਦੁਬਾਰਾ ਸੱਤਾ 'ਚ ਲੈ ਕੇ ਆਓ। खान साहब को क्या भारत में या सिख बरादरी जो है वो भी पसंद करती है? ਐਦਾਂ ਦੀ ਸਿੱਖ ਬਰਾਦਰੀ ਦੇ ਵਿੱਚ ਇਹਨਾਂ ਦੀ ਇਮੇਜ ਪਹਿਲਾਂ ਹੀ ਬਹੁਤ ਚੰਗੀ ਹੋ ਚੁੱਕੀ ਹੈ। ਅਗਰ ਗੱਲ ਕਰੋ ਤਾਂ ਪਹਿਲੋਂ ਦਿਨ ਦਾ ਸਾਡੇ ਜਿਹੜੇ ਨਵਜੋਤ ਸਿੱਧੂ ਨੇ ਉਹਨਾਂ ਨਾਲ ਇਹਨਾਂ ਦਾ ਭਾਈਚਾਰਾ ਕਾਫੀ ਅੱਛਾ ਰਿਹਾ, ਇੰਟਰਨੈਸ਼ਨਲ ਪਲੇਅਰ ਰਹੇ ਨੇ, ਇੱਕ ਦੂਜੇ ਨਾਲ ਇਹਨਾਂ ਦਾ ਕਾਫੀ ਅੱਛਾ ਮੇਲ ਜੋਲ ਰਿਹਾ ਹੈ। ਉਸੇ ਚੀਜ਼ ਦਾ ਸਾਡੀ ਸਿੱਖ ਕਮਿਊਨਿਟੀ ਨੂੰ ਇਹ ਫਾਇਦਾ ਮਿਲਿਆ ਹੈ, ਜਿਹੜੇ ਅਸੀਂ ਕਦੇ ਦੂਰਬੀਨ ਰਾਹੀਂ ਦਰਸ਼ਨ ਕਰਦੇ ਹੁੰਦੇ ਸੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਾਰੋਵਾਲ ਡਿਸਟ੍ਰਿਕਟ ਦੇ ਵਿੱਚ, ਸਾਨੂੰ ਦੂਰੋਂ ਦੂਰਬੀਨ ਨਾਲ ਵਿਖਾਇਆ ਜਾਂਦਾ ਸੀ, ਕਦੇ ਮੌਸਮ ਦੀ ਵਜ੍ਹਾ ਨਾਲ ਦਿਖਦਾ ਸੀ ਤੇ ਕਦੇ ਨਹੀਂ ਦਿਖਦਾ ਸੀ। ਉਹ ਹੁਣ ਸਾਡੇ ਲਈ ਲਾਂਘਾ ਖੁੱਲ ਗਿਆ, ਵਨ ਡੇ ਵੀਜ਼ਾ ਸੀ ਕਦੇ ਵੀ ਅਪਲਾਈ ਕਰ ਕਰਕੇ ਆਨਲਾਈਨ ਅਸੀਂ ਆ ਸਕਦੇ ਹਾਂ ਬੜਾ ਈਜ਼ੀ, ਤੇ ਉਹਦੇ ਗੁਰੂ ਘਰ ਦੇ ਦਰਸ਼ਨ ਬੜੇ ਆਸਾਨੀ ਨਾਲ ਕਰ ਸਕਦੇ ਹਾਂ। ਉਹ ਸਾਡੇ ਲਈ ਬੜੀ ਵੱਡੀ ਦੇਣ ਦਿੱਤੀ ਹੈ ਖਾਨ ਸਾਹਿਬ ਨੇ। ਅਜੇ ਕਿ ਅਸੀਂ ਸਿੱਖ ਕਮਿਊਨਿਟੀ ਜਿਹੜੀ ਜ਼ਿਆਦਾ ਇੰਡੀਆ ਦੇ ਵਿੱਚ ਹੈ, ਫਿਰ ਵੀ ਉਹਨਾਂ ਨੇ ਸਾਨੂੰ ਇੰਨੀ ਜ਼ਿਆਦਾ ਤਵੱਜੋ ਦੇਤੀ ਹੈ ਤੇ ਤੁਸੀਂ ਸਿੱਖ ਮੁਸਲਿਮ ਭਾਈਚਾਰਾ ਜਿਹੜਾ ਇੱਥੇ ਬੈਠਾ ਤੁਹਾਡੇ ਲਈ ਉਹ ਚੰਗਾ ਕਿਉਂ ਨਹੀਂ ਕਰਨਗੇ? ਟਾਈਮ ਤਾਂ ਦਿਓ, ਮੌਕਾ ਤੇ ਦਿਓ ਉਹਨਾਂ ਨੂੰ। ਕੋਵਿਡ ਦਾ ਟਾਈਮ ਆ ਗਿਆ, ਰਿਸੈਸ਼ਨ ਦੇ ਵਿੱਚ ਸਾਰਾ ਵਰਲਡ ਚੱਲ ਗਿਆ, ਠੀਕ ਹੈ ਜੀ, ਮਹਿੰਗਾਈ ਵੱਧ ਗਈ। ਕਈ ਬੰਦਿਆਂ ਤੋਂ ਤੁਹਾਡੇ ਪੁੱਛਿਆ ਕਹਿੰਦੇ ਜੀ ਖਾਨ ਸਾਹਿਬ ਜਦੋਂ ਦੇ ਆਏ ਮਹਿੰਗਾਈ ਵੱਧ ਗਈ। ਉਹ ਖਾਨ ਸਾਹਿਬ ਨਹੀਂ ਆਏ, ਕਰੋਨਾ ਵੀ ਨਾਲ ਹੀ ਆਇਆ ਸੀ, ਤੇ ਥੋੜਾ ਜਿਹਾ ਉਸ ਚੀਜ਼ ਨੂੰ ਤੁਸੀਂ ਨੋਟ ਡਾਊਨ ਕਰੋ। ਉਹ ਟਾਈਮ ਦਿਓ, ਜਦੋਂ ਇੱਕ ਕਰਪਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ, ਉਹਨੂੰ ਖਤਮ ਕਰਨ ਵਾਸਤੇ, ਸਫਾਈ ਕਰਨ ਵਾਸਤੇ ਥੋੜਾ ਟਾਈਮ ਚਾਹੀਦਾ। ਉਹ ਟਾਈਮ ਦਿਓ ਉਹਨਾਂ ਨੂੰ ਥੋੜਾ ਟਿਕਣ ਲਈ। ਕਿਸੇ ਦੀ 1000-2000 ਰੁਪਇਆ ਦੇ ਦਿੱਤਾ ਤੇ ਵੋਟ ਪਾ ਦਿਓ, ਕੰਮ ਕਦੇ ਨਾ ਕਰੋ। ਅੱਜ ਨਹੀਂ ਕੱਲ ਤੁਸੀਂ ਤੰਗ ਹੋਵੋਗੇ। ਖਾਨ ਸਾਹਿਬ ਇੱਥੇ ਖੁਦ ਡਿਵੈਲਪਮੈਂਟ ਕਰਨਾ ਚਾਹੁੰਦੇ ਨੇ, ਖੁਦ ਇੰਡਸਟਰੀ ਲਾਣਾ ਚਾਹੁੰਦੇ ਨੇ, ਕਿਉਂਕਿ ਸਾਡੀ ਕੰਟਰੀ ਜਿਹੜੀ ਇੰਡੀਪੈਂਡੈਂਟ ਹੋ ਸਕੇ। ਅਸੀਂ ਡਿਪੈਂਡੈਂਟ ਰਹਿ ਗਏ, ਤੁਸੀਂ ਕਿਉਂ ਚੱਲਦੇ ਹੋ ਦੂਜੀ ਕੰਟਰੀਆਂ ਦੇ? ਮੋਸਟਲੀ ਅਸੀਂ ਜਿੰਨੀਆਂ ਚੀਜ਼ਾਂ ਤੁਹਾਡੇ ਪੁੱਛਦੇ ਆ ਸਾਰੀਆਂ ਬਾਹਰੋਂ ਆਉਂਦੀਆਂ, ਜਾਂ ਚਾਈਨਾ ਤੋਂ ਆਉਂਦੀਆਂ, ਕਿਤੋਂ ਹੋਰ ਆਉਂਦੀਆਂ। ਆਪਣੀ ਕੰਟਰੀ ਦੇ ਵਿੱਚ ਖੁਦ ਮੈਨੂਫੈਕਚਰਿੰਗ ਕਰੋ, ਖੁਦ ਰੋਜ਼ਗਾਰ ਡਿਵੈਲਪ ਕਰੋ, ਖੁਦ ਡਿਵੈਲਪਮੈਂਟ ਕਰੋ, ਤੁਹਾਡੀ ਕੰਟਰੀ ਆਪੇ ਅਗਾਂਹ ਵਧੇਗੀ। खान साहब पाकिस्तान के साबिक वजीर आजम रहे हैं, सिख कम्युनिटी बड़े प्यार करती है, क्या ये भी रश करती है कि खान साहब जैसा लीडर हिंदुस्तान में भी हो? ਬਿਲਕੁਲ, ਦੇਖੋ ਇਹਨਾਂ ਨੇ ਇੱਕ ਭਾਈਚਾਰੇ ਦਾ ਕਦਮ ਵਧਾਇਆ। ਸਾਡੇ ਪੰਜਾਬ ਨੂੰ, ਸਿੱਖ ਭਾਈਚਾਰੇ ਨੂੰ ਉੱਥੋਂ ਲਾਂਘੇ ਦਾ ਖੋਲ ਕੇ ਇੱਕ ਭਾਈਚਾਰੇ ਦਾ ਕਦਮ ਅੱਗੇ ਵਧਾਇਆ। ਅਸੀਂ ਚਾਹੁੰਦੇ ਹਾਂ ਦੋਵੇਂ ਸਰਕਾਰਾਂ ਉਹਦਾ ਹੱਥ ਅੱਗੇ ਵਧਾਣ ਤਾਂ ਕਿ ਜਿਹੜਾ ਸਾਡਾ ਵਪਾਰ ਹੈ ਉਹ ਵੀ ਚਾਲੂ ਹੋ ਸਕੇ। ਅਸੀਂ ਇੱਥੋਂ ਸੁਣਿਆ ਇੰਗਲੈਂਡ ਤੱਕ ਬਾਏ ਰੋਡ ਜਾਂਦਾ ਹੈ, ਵਾਇਆ ਈਰਾਨ, ਇਰਾਕ, ਡੋਂਟ ਨੋ, ਮੈਂ ਪੂਰਾ ਨਹੀਂ ਜਾਣਦਾ, ਬਟ ਬਾਇਆ ਰੋਡ ਬਹੁਤ ਲੰਬਾ ਰਾਹ ਜਾਂਦਾ ਹੈ। ਤੇ ਕਿਉਂ ਨਾ ਅਸੀਂ ਚੀਜ਼ਾਂ ਜਿਹੜੀਆਂ ਉਹਦੀਆਂ ਪੈਦਾ ਕਰਦੇ ਆ ਤੁਹਾਡੇ ਪਾਕਿਸਤਾਨ ਤੋਂ, ਇੰਡੀਆ ਤੋਂ ਵੀ, ਅਸੀਂ ਐਕਸਪੋਰਟ ਇੰਪੋਰਟ ਜਿਹੜਾ ਖੁੱਲਾ ਕਰ ਸਕੀਏ, ਦੂਜੇ ਦੇਸ਼ਾਂ ਤੱਕ ਭੇਜ ਸਕੀਏ, ਤਾਂ ਕਿ ਸਾਡਾ ਰਿਵੈਨਿਊ ਜਿਹੜਾ ਹੋਰ ਚੰਗਾ ਹੋਵੇ। ਬਲਕਿ ਸਾਡੇ ਰਿਲੇਸ਼ਨ ਹੀ ਖਰਾਬ ਰਹਿੰਦੇ ਨੇ, ਚੌਥੇ ਦਿਨ ਵਪਾਰ ਬੰਦ ਹੋ ਜਾਂਦਾ। ਉਹ ਫਾਇਦਾ ਕੀ ਉਸ ਚੀਜ਼ਾਂ ਦਾ? ਜੇ ਤੁਸੀਂ ਨਾਲ ਲੱਗਦੀਆਂ ਸਰਹੱਦਾਂ ਲੱਗਦੀਆਂ ਤੁਹਾਡੀਆਂ, ਉਹਦਾ ਬੈਨੀਫਿਟ ਚੱਕੋ ਯਾਰ। खुद भी डेवलप हो, दूजे भी करन दो, तुसी ਵਧੋਗੇ ਅਸੀਂ ਵੀ ਵਧਾਂਗੇ। आप भी क्या खान साहब को सपोर्ट करने के लिए यहाँ पर आए हैं? बिल्कुल सर, बिल्कुल। एक्चुअली हमारा अपना यहाँ पे वैसाखी फेस्टिवल था, हम उसलिए आए थे। जब हमें पता लगा भी यहाँ पे खान साहब का जलसा हो रहा है, तो हमने इनको सपोर्ट करने के लिए आज हमें यहाँ रुकना पड़ा। हम करीब आज की सारी रात यहीं पे रहेंगे, ताकि इमरान खान साहब को मतलब कि एक तरह से सपोर्ट किया जाए। मतलब हाँ, हमारे वहाँ के लोग इमरान खान साहब को एक क्रिकेटर बेस से बहुत ज़्यादा पसंद करते हैं। और तीसरी बात ये, जब हम यहाँ पे आए, हम लोगों से मिले, तो हमें लोगों ने ये कहा भी इमरान खान साहब ने काम बहुत करवाए। तो हम तो यही कहेंगे भी कल के जलसे को इतना ज़्यादा सपोर्ट किया जाए ताकि आगे फिर इमरान खान साहब को लाया जाए, ताकि पाकिस्तान जो एक देश मुल्क है, इनको मतलब तरक्की की ओर जाया जा सके। खान साहब के बारे में आपके साथी ने कहा कि काम बहुत करवाए हैं, लोगों ने कहा है, क्या आपको काम नजर आ रहे हैं यहाँ पर? ਦੇਖੋ ਬਿਲਕੁਲ ਹਾਂ, ਅਗਰ ਇਹ ਵੀ ਗੱਲ ਕਰੀਏ, ਦੇਖੋ ਮੈਂ ਫਸਟ ਟਾਈਮ ਆਇਆ ਇੱਥੇ ਇਸ ਟਾਈਮ ਵੀਜ਼ੇ ਤੇ। ਇਸ ਤੋਂ ਪਹਿਲਾਂ ਸਿਰਫ ਕਰਤਾਰਪੁਰ ਸਾਹਿਬ ਆਇਆ ਸੀਗਾ, ਲੇਕਿਨ ਜਿਹੜੇ ਲੋਕ ਸਾਡੇ ਨਾਲ ਪਹਿਲਾਂ ਹੋ ਕੇ ਜਾ ਚੁੱਕੇ ਨੇ ਲਾਸਟ ਈਅਰ ਜਾਂ ਉਸ ਤੋਂ ਲਾਸਟ ਈਅਰ, ਉਹ ਕਹਿੰਦੇ ਯਾਰ ਡਿਵੈਲਪਮੈਂਟ ਬਹੁਤ ਹੋਈ ਹੈ, ਇੰਡਸਟਰੀ ਬਹੁਤ ਲੱਗੀ ਹੈ। ਸਾਡੇ ਉੱਤੇ ਕਿਹਾ ਜਾਂਦਾ ਯਾਰ ਉੱਥੇ ਕੁਝ ਹੈ ਨਹੀਂ, ਬਿਲਕੁਲ ਵੀ ਨਹੀਂਗਾ, ਐਦਾਂ ਦਾ ਕੁਝ ਨਹੀਂਗਾ। ਅਸੀਂ ਟ੍ਰੇਨ ਤੇ ਵੀ ਗਏ ਆ, ਤੁਹਾਡੇ ਬੜੇ ਸੋਹਣੇ ਸੋਹਣੇ ਸਾਨੂੰ ਸ਼ਹਿਰ ਦਿਸੇ, ਉੱਚੀਆਂ ਬਿਲਡਿੰਗਾਂ ਦਿਸੀਆਂ, ਲਾਈਟਾਂ ਹੀ ਜਗਦੀਆਂ ਸੀ ਜਿਵੇਂ ਵਾਕਈ ਕਿਤੇ ਦੁਬਈ ਆ ਗਏ ਹੋਈਏ। ਦੇਖੋ ਬਹੁਤ ਸੋਹਣਾ ਲੱਗਾ। ਬੜੀ ਜਗ੍ਹਾ ਜਿਹੜੇ ਲੋਕ ਕਹਿੰਦੇ ਸੀਗੇ ਯਾਰ ਬੜੀ ਇੰਡਸਟਰੀ ਲੱਗੀ ਯਾਰ ਇੱਥੇ, ਤੇ ਮਤਲਬ ਡਿਵੈਲਪ ਹੋਇਆ ਯਾਰ, ਤਾਂ ਹੀ ਲੱਗੀ ਇੰਡਸਟਰੀ, ਤਾਂ ਹੀ ਕਹਿੰਦੇ ਪਏ ਨੇ ਲੋਕ। ਪਹਿਲਾਂ ਜਿਹੜੇ ਆਏ ਸੀ ਉਹ ਕਹਿ ਰਹੇ ਨੇ, ਤੇ ਅਸੀਂ ਉਹਨਾਂ ਤੋਂ ਸੁਣਿਆ ਵੀ ਯਾਰ ਪਹਿਲਾਂ ਇੱਥੇ ਕੁਝ ਨਹੀਂ ਸੀ, ਹੁਣ ਡਿਵੈਲਪ ਹੋ ਰਿਹਾ, ਤੇ ਉਹਨੂੰ ਟਾਈਮ ਦਿਓ, ਹੋਏਗਾ ਡਿਵੈਲਪ। ਬਿਲਕੁਲ ਤੁਸੀਂ ਇੰਡੀਪੈਂਡੈਂਟ ਹੋਵੋਗੇ, ਕਿਉਂ ਡਿਪੈਂਡ ਹੋਵੋਗੇ ਚੱਲਦੇ ਉਧਰ ਕੰਟਰੀ ਦੇ। ਡੈਮ ਬਣ ਰਹੇ ਨੇ, ਬਹੁਤ ਵੱਡੇ ਡੈਮ ਜਿਹੜੇ ਨੇ ਉਹ 10 ਸਾਲ ਤੱਕ ਬਣ ਰਹੇ ਨੇ। ਏਡੇ ਵਧੀਆ ਬਣ ਗਏ ਨੇ, ਫਲਾਈਓਵਰ ਇੰਨੇ ਸੋਹਣੇ ਬਣੇ ਹੋਏ ਨੇ, ਜਿੱਦਾਂ ਅਸੀਂ ਆਪਣੇ ਦਿੱਲੀ ਵਗੈਰਾ 'ਚ ਦੇਖਦੇ ਆ। ਨੋ ਡਾਊਟ ਰੋਡ ਤੁਹਾਡੇ ਮੋਸਟਲੀ ਅਸੀਂ ਰੋਡ ਵੇਖੇ ਨੇ, ਜਿਹੜੇ ਬੜੇ ਸੋਹਣੇ ਰੋਡ ਬਣੇ ਨੇ ਤੁਹਾਡੇ, ਬਹੁਤ ਵਧੀਆ ਫਲਾਈਓਵਰ ਬਣੇ ਨੇ। ਇੱਕ ਤੁਹਾਡਾ ਮੋਟਰ ਰੋਡ ਵੀ ਹੈ, ਸ਼ਾਇਦ ਸਾਨੂੰ ਉਹਦੇ ਤੇ ਚੜਨ ਦਾ, ਸ਼ਾਇਦ ਮੋਟਰਵੇ ਸਾਡਾ ਉਹਦੇ ਤੇ ਚੜਨ ਦਾ ਮੌਕਾ ਤੇ ਨਹੀਂ ਲੱਗਾ, ਪਰ ਰੋਡ ਤੁਹਾਡੇ ਸਾਰੇ ਹੀ ਬਹੁਤ ਲਗਜ਼ਰੀ ਬਣੇ ਹੋਏ ਨੇ, ਔਰ ਸਾਨੂੰ ਬੜੀ ਵਧੀਆ ਸਹੂਲਤ ਦਿੱਤੀ ਤੁਹਾਡੇ ਪ੍ਰਸ਼ਾਸਨ ਨੇ। ਮੈਂ ਕਹਿੰਦਾ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਰੋਜ਼ਿਆਂ ਦਾ ਟਾਈਮ ਹੈ,
ਸਾਰਾ ਦਿਨ ਭੁੱਖੇ ਪਿਆਸੇ ਰਹਿੰਦੇ ਹੋ, ਧੁੱਪ ਦੇ ਵਿੱਚ ਖਲੋ ਕੇ ਕੋਈ ਛੱਤ ਤੇ ਖੜਾ ਗਨ ਲੈ ਕੇ, ਕੋਈ ਕਿੱਥੇ ਖੜਾ ਸਾਡੀ ਸਿਕਿਉਰਿਟੀ ਵਾਸਤੇ। ਸਾਡੇ ਨਾਲ ਇੰਨੀ 2200 ਜਨਤਾ ਦੇ ਨਾਲ ਇੰਨੇ ਲੋਕ ਤੁਹਾਡੇ ਨਾਲ ਸਫ਼ਰ ਕਰ ਰਹੇ ਨੇ ਇੰਨੀ ਗਰਮੀ ਦੇ ਵਿੱਚ। ਮੈਂ ਕਹਿੰਦਾ ਸਾਡੀ ਸਿੱਖ ਕੌਮ ਤੁਹਾਡਾ ਦੇਣਾ ਨਹੀਂ ਦੇ ਸਕਦੀ। ਤੁਸੀਂ ਸਾਨੂੰ ਬਹੁਤ ਵੱਡੀ ਮਹਿਮਾਨਵਾਜੀ ਦਿੱਤੀ ਹੈ, ਪ੍ਰਸ਼ਾਸਨ ਨੇ ਇੰਨਾ ਜ਼ੋਰ ਲਾਇਆ, ਅਸੀਂ ਪ੍ਰਸ਼ਾਸਨ ਤੱਕ ਇਹ ਗੱਲ ਜ਼ਰੂਰ ਪਹੁੰਚਾ ਦਿਓ। ਮੈਂ ਤਹਿ ਦਿਲ ਤੋਂ ਸਾਰੇ ਪ੍ਰਸ਼ਾਸਨ ਦਾ, ਸਰਕਾਰ ਦਾ ਇੱਥੋਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨਾ ਇੰਤਜ਼ਾਮਤ ਕਰਕੇ ਸਾਡੀ ਸਿੱਖ ਸੰਗਤ ਨੂੰ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਨੇ। ਉਹਨਾਂ ਦਾ ਤਹਿ ਦਿਲ ਤੋਂ ਗਹਿਰਾਈਆਂ ਤੋਂ ਹੱਥ ਜੋੜ ਕੇ ਧੰਨਵਾਦ।